ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਓ। ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਭਾਰਤੀ ਹਾਕਮਾਂ ਤੇ ਉਹਨਾਂ ਦੇ ਦੇਸ਼ ਵਿਦੇਸ਼ ਵਿਚਲੇ ਏਜੰਟਸ ਵੱਲੋਂ ਬੜੇ ਜ਼ੋਰ ਸ਼ੋਰ ਨਾਲ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਹਿ ਕੇ ਪ੍ਰਚਾਰਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਬੜਾ ਵਿਆਪਕ ਜਸਟਿਸ ਸਿਸਟਮ ਹੈ ਅਤੇ ਅਦਾਲਤਾਂ ਪੂਰੀ ਤਰ੍ਹਾਂ ਆਜ਼ਾਦ ਹਨ। ਕਾਨੂੰਨ ਦੇ ਸਾਹਮਣੇ ਸਭ ਦੀ ਬਰਾਬਰੀ ਦੀ ਵੀ ਡੀਂਗ ਮਾਰੀ ਜਾਂਦੀ ਹੈ। ਵਿਊਅਰਸ, ਭਾਰਤ ਦੇ ਬਹੁਗਿਣਤੀ ਹਿੰਦੂਆਂ ਨੂੰ ਉਹਨਾਂ ਦਾ ਅਦਾਲਤੀ ਸਿਸਟਮ ਮੁਬਾਰਕ, ਪਰ ਜਿੱਥੋਂ ਤੱਕ ਘੱਟ ਗਿਣਤੀ ਕੌਮਾਂ ਜਿਵੇਂ ਕਿ ਸਿੱਖ, ਮੁਸਲਮਾਨ, ਈਸਾਈ, ਦਲਿਤ ਅਤੇ ਆਦੀਵਾਸੀਆਂ ਆਦਿ ਦਾ ਸੰਬੰਧ ਹੈ, ਇਹਨਾਂ ਨੂੰ ਪਿਛਲੇ 67 ਸਾਲਾਂ ਵਿੱਚ ਵੀ ਅਦਾਲਤਾਂ ਵਿੱਚ ਰੁਲ ਕੇ ਵੀ ਕਦੀ ਇਨਸਾਫ ਨਹੀਂ ਮਿਲਿਆ। ਮਾਮਲਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਹੋਵੇ, 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਦਾ, ਜਾਂ ਫਿਰ 2007 ਵਿੱਚ ਉੜੀਸਾ ਵਿੱਚ ਈਸਾਈਆਂ ਦੇ ਖਿਲਾਫ ਹਿੰਸਾ ਦਾ। ਅੱਜ ਵੀ ਵੱਡੇ ਵੱਡੇ ਮਗਰਮੱਛ ਦੋਸ਼ੀ ਕਾਨੂੰਨ ਦੇ ਸ਼ਿਕੰਜੇ ਤੋਂ ਬਾਹਰ ਹਨ। ਵਿਊਅਰਸ, ਬੀਤੇ ਕੱਲ ਪੰਜਾਬ ਦੇ ਵਿੱਚ 2 ਅਹਿਮ ਕੇਸਿਸ ਦਾ ਫੈਸਲਾ ਆਇਆ, ਜਿਨ੍ਹਾਂ ਤੋਂ ਜ਼ਾਹਰ ਹੈ ਕਿ ਕਿਵੇਂ ਘੱਟ ਗਿਣਤੀਆਂ ਲਈ ਇਨਸਾਫ ਦੇ ਦਰਵਾਜ਼ੇ ਬੰਦ ਹਨ। ਪਹਿਲਾ ਕੇਸ ਜ਼ਿਲ੍ਹਾ ਹੁਸ਼ਿਆਰਪੁਰ ਦੇ ਅੰਬਾਲਾ ਜੱਟਾ ਪਿੰਡਾਂ ਦੇ ਸਰਪੰਚ ਕੁਲਜੀਤ ਸਿੰਘ ਡੱਟ ਦਾ ਹੈ, ਜਿਸ ਨੂੰ ਕਿ ਪੁਲਿਸ ਨੇ 23 ਜੁਲਾਈ 1999 ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਸੀ। ਕੁਲਜੀਤ ਸਿੰਘ ਡੱਟ ਸ਼ਹੀਦ ਭਗਤ ਸਿੰਘ ਦੀ ਛੋਟੀ ਭੈਣ ਪ੍ਰਕਾਸ਼ ਕੌਰ ਦੇ ਜਵਾਈ ਦਾ ਛੋਟਾ ਭਰਾ ਸੀ। ਇਸ ਕੇਸ ਵਿੱਚ ਇਨਸਾਫ ਲੈਣ ਲਈ 98 ਸਾਲਾਂ ਦੀ ਹੋ ਚੁੱਕੀ ਬੀਬੀ ਪ੍ਰਕਾਸ਼ ਕੌਰ 25 ਸਾਲ ਛੋਟੀਆਂ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕੇਸਿਸ ਲੜਦੀ ਰਹੀ। 25 ਸਾਲ ਬਾਅਦ ਕੱਲ ਸੈਸ਼ਨ ਜੱਜ ਵੱਲੋਂ ਸੁਣਾਏ ਫੈਸਲੇ ਵਿੱਚ ਕਾਤਲ 3 ਪੁਲਿਸੀਆਂ ਨੂੰ 5-5 ਸਾਲ ਦੀ ਸਜ਼ਾ ਅਤੇ ਲੱਖ ਰੁਪਏ ਦਾ ਜੁਰਮਾਨਾ ਦੇ ਕੇ ਛੱਡ ਦਿੱਤਾ ਗਿਆ। ਜੇ ਸ਼ਹੀਦ ਭਗਤ ਸਿੰਘ ਦੀ ਭੈਣ ਨੂੰ ਇਹ ਇਨਸਾਫ ਮਿਲਿਆ ਹੈ ਤਾਂ ਵਿਊਅਰਸ, ਤਾਂ ਹੋਰਨਾਂ ਸਿੱਖਾਂ ਨੂੰ ਉਸ ਦੇਸ਼ ਦੇ ਵਿੱਚ ਕਿਵੇਂ ਇਨਸਾਫ ਮਿਲੇਗਾ? ਤੇ ਇਸ ਦੇ ਨਾਲ ਹੀ ਦੂਸਰੇ ਕੇਸ ਦੇ ਫੈਸਲੇ ਦਾ ਸਬੰਧ ਸੋਧਾ ਸਾਹਿਬ ਦੇ ਚੇਲੇ ਲੀਲੀ ਕੁਮਾਰ ਸ਼ਰਮਾ ਦੇ ਕਤਲ ਨਾਲ ਹੈ। 2009 ਵਿੱਚ ਲੀਲੀ ਕੁਮਾਰ ਸ਼ਰਮਾ ਦਾ ਕਤਲ ਹੋਇਆ। ਪੁਲਿਸ ਨੇ ਇਸ ਕੇਸ ਨੂੰ ਸਿਆਸੀ ਰੰਗਤ ਦੇ ਕੇ ਖਾਲਿਸਤਾਨੀ ਲੀਡਰ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਉਹਨਾਂ ਦੇ 10 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਕੇਸਿਸ ਵਿੱਚ ਫਸਾ ਲਿਆ। ਝੂਠੇ ਗਵਾਹ ਖੜੇ ਕਰ ਦਿੱਤੇ ਗਏ ਅਤੇ ਅਦਾਲਤੀ ਕਾਰਵਾਈ ਸ਼ੁਰੂ ਹੋ ਗਈ। 2.5 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਭਾਈ ਦਲਜੀਤ ਸਿੰਘ ਬਿੱਟੂ ਜੀ ਦੀ ਹਾਈ ਕੋਰਟ ਦੇ ਵਿੱਚ ਜਾ ਕੇ ਜ਼ਮਾਨਤ ਹੋਈ। ਹੁਣ ਮਾਨਸਾ ਦੇ ਸੈਸ਼ਨ ਜੱਜ ਨੇ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਉਹਨਾਂ ਦੇ 10 ਸਾਥੀਆਂ ਨੂੰ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਪਰ ਇਹਨਾਂ 5 ਸਾਲਾਂ ਵਿੱਚ ਇਹਨਾਂ ਸਿੰਘਾਂ ਵੱਲੋਂ ਕੱਟੀ ਗਈ ਜੇਲ੍ਹ, ਵਕੀਲਾਂ ਦੇ ਖਰਚੇ ਅਤੇ ਹੋਰ ਹੈਰੈਸਮੈਂਟ ਦੇ ਲਈ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ? ਸੱਚ ਇਹ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਉੱਤੇ ਹੁਣ ਤੱਕ 32 ਝੂਠੇ ਕੇਸਿਸ ਬਣਾਏ ਗਏ ਸੀ। 29 ਕੇਸਿਸ ਵਿੱਚੋਂ ਤਾਂ ਉਹ ਬਰੀ ਹੋ ਚੁੱਕੇ ਹਨ, ਪਰ 3 ਕੇਸਿਸ ਜਿਨ੍ਹਾਂ ਵਿੱਚੋਂ 2 ਲੁਧਿਆਣੇ ਵਿੱਚ ਅਤੇ 1 ਜਲੰਧਰ ਵਿੱਚ ਹਜੇ ਤੱਕ ਚੱਲ ਰਹੇ ਨੇ। ਇਸ ਤਰ੍ਹਾਂ ਝੂਠੇ ਕੇਸਿਸ ਵਿੱਚ ਫਸਾ ਕੇ ਖਾਲਿਸਤਾਨ ਦੇ ਆਗੂਆਂ ਨੂੰ ਬਦਨਾਮ ਅਤੇ ਪਰੇਸ਼ਾਨ ਕੀਤਾ ਜਾਂਦਾ ਹੈ। ਵਿਊਅਰਸ, ਅੱਜ ਅਸੀਂ 2 ਪ੍ਰਮੁੱਖ ਸ਼ਖਸੀਅਤਾਂ ਨਾਲ ਭਾਰਤ ਦੇ ਅਦਾਲਤੀ ਸਿਸਟਮ ਅਤੇ ਇਸ ਅਖੌਤੀ ਇਨਸਾਫ ਅਤੇ ਹੋਰ ਮੁੱਦਿਆਂ ਤੇ ਗੱਲਬਾਤ ਕਰਾਂਗੇ। ਅੱਜ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਦਲ ਖਾਲਸਾ ਦੇ ਸੈਕਟਰੀ ਸਰਦਾਰ ਸਰਬਜੀਤ ਸਿੰਘ ਘੁਮਾਣ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਨਾ ਟੀਵੀ 84 ਦੇ ਸਟੂਡੀਓ ਵਿੱਚ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਅੱਜ ਸਭ ਤੋਂ ਪਹਿਲਾਂ ਅਸੀਂ ਕੁਲਜੀਤ ਸਿੰਘ ਡੱਟ, ਜਿਹੜੇ ਕਿ ਸ਼ਹੀਦ ਭਗਤ ਸਿੰਘ ਦੇ ਕਰੀਬੀ ਰਿਸ਼ਤੇਦਾਰ ਹਨ, ਉਹਨਾਂ ਦੇ ਕੇਸ ਦੀ ਗੱਲਬਾਤ ਕਰਦੇ ਹਾਂ। ਅੱਜ ਸਭ ਤੋਂ ਪਹਿਲਾਂ ਤੁਹਾਨੂੰ ਇਸ ਕੇਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ, ਇਸ ਕੇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੇ ਸਰਦਾਰ ਭਗਤ ਸਿੰਘ ਅੰਗਰੇਜ਼ਾਂ ਵੱਲੋਂ ਫਾਹੇ ਲਏ ਗਏ ਸੀ, ਉਹਨਾਂ ਦੀ ਜਿਹੜੀ ਭੈਣ ਆ ਪ੍ਰਕਾਸ਼ ਕੌਰ, ਉਹਨਾਂ ਦਾ ਨਾਂ ਜਿਹੜਾ ਜਵਾਈ ਆ ਉਹਦਾ ਭਰਾ ਸੀਗਾ ਜੀ ਇਹ ਕੁਲਜੀਤ ਸਿੰਘ ਢੱਟ। ਇਹ ਅੰਬਾਲਾ ਜੱਟਾਂ ਪਿੰਡ ਦਾ, ਇੱਧਰ ਗੜਦੀ ਵਾਲਾ ਦੇ ਕੋਲੇ ਹੁਸ਼ਿਆਰਪੁਰ ਦੇ ਵਿੱਚ ਪੈ ਜਾਂਦਾ, ਇੱਧਰ ਦੇ ਲਾਗੇ। ਤੇ ਇਸ ਪਿੰਡ ਦੇ ਵਿੱਚੋਂ ਇਹਨਾਂ ਨੇ 89 ਦੇ ਵਿੱਚ ਚੱਕਿਆ ਸੀਗਾ। ਤੇ ਉਦੋਂ ਜਦੋਂ ਇਹਨੂੰ ਚੱਕ ਕੇ ਲੈ ਕੇ ਗਏ ਆ, ਉਦੋਂ DSP ਸੀਗਾ ਅਜੀਤ ਸਿੰਘ ਸੰਧੂ ਹੁੰਦਾ ਸੀ, ਜਿਹੜਾ ਬੜਾ ਵੱਡਾ ਬੁੱਚੜਾ ਔਰ 25,000 ਅਣਪਛਾਤੀਆਂ ਲਾਸ਼ਾਂ ਵਾਲੇ ਕੇਸ ਵਿੱਚ ਬੜੀ ਬਦਨਾਮੀ ਉਹਦੀ ਹੋਈ ਆ। ਬਾਅਦ ਚ ਇੱਕ ਘਟਨਾਕ੍ਰਮ ਦੇ ਵਿੱਚ ਕਹਿਤਾ ਸੀਗਾ ਕਿ ਜੋ ਰੇਲਵੇ ਟਰੈਕ ਤੇ ਉਹ ਮਰ ਗਿਆ। ਏਦਾਂ ਚਰਚਾ ਵੀ ਚੱਲਦੀ ਰਹਿੰਦੀ ਆ ਵੀ ਸ਼ਾਇਦ ਕੋਈ ਡਰਾਮਾ ਕੀਤਾ ਗਿਆ ਤੇ ਬਾਹਰ ਨੇ ਕਿਸੇ ਮੁਲਕ ਸੈੱਟ ਕੀਤਾ। ਇਹ ਅਜੀਤ ਸਿੰਘ ਸੰਧੂ ਇਸ ਕੇਸ ਦੇ ਵਿੱਚ ਇਨਵੋਲਵ ਆ। ਦੂਸਰਾ ਜਿਹੜਾ ਸੀਗਾ SP ਆਪਰੇਸ਼ਨ PS ਬਸਰਾ ਜਿਹੜਾ ਸੀਗਾ, ਇਹ ਵੀ ਇੱਕ ਬਦਨਾਮ ਪੁਲਿਸ ਅਫਸਰ ਰਿਹਾ। ਔਰ ਇਹ ਜਦੋਂ ਅਖੀਰ ਤੇ ਡਾਕਟਰ ਸੋਹਣ ਸਿੰਘ ਤੇ ਹੋਰ ਬਹੁਤ ਸਾਰੇ 7-8 ਜਿਹੜੇ ਸੀ ਜੁਝਾਰੂ, ਉਹਨਾਂ ਨੂੰ ਕਾਠਮੰਡੂ ਤੋਂ ਨੇਪਾਲ ਤੋਂ ਅਰੈਸਟ ਕਰਕੇ
ਬਾਕੀ ਸਾਰਿਆਂ ਨੂੰ ਇਹਨਾਂ ਨੇ ਖਤਮ ਕਰਤਾ। ਡਾਕਟਰ ਸੋਹਣ ਸਿੰਘ ਦੀ ਚੰਡੀਗੜ੍ਹ ਤੋਂ ਗ੍ਰਿਫਤਾਰੀ ਦਿਖਾਈ ਸੀ ਤੇ ਇਦਾਂ ਦੇ ਬਾਕੀ ਜਿੰਨੇ ਪੁਲਿਸ ਅਫਸਰ ਨੇ ਕਿ ਇਹ ਸਾਰੇ ਆਪੋ ਆਪਣੇ ਤਰੀਕਿਆਂ ਨਾਲ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ, ਖਾਸ ਤੌਰ ਤੇ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਨ ਵਾਲੇ ਜਿਹੜੇ ਹੋਏ ਨੇ। ਔਰ ਜਿਹੜਾ ਇੱਕ ਇੰਸਪੈਕਟਰ ਸੀਗਾ ਜਿਹੜਾ ਉਦੋਂ ਗੜ੍ਹਦੀ ਵਾਲੇ ਚੌਂਕੀ ਦਾ ਇੰਚਾਰਜ ਸੀਗਾ ਸੀਤਾਰਾਮ ਜੀ, ਇਹ ਵੀ ਇਸੇ ਤਰ੍ਹਾਂ ਦਾ ਹੀ ਇੱਕ ਬਦਨਾਮ ਕੁਰਸੀ ਹੈ। ਔਰ ਇਹਨਾਂ ਸਾਰਿਆਂ ਦੇ ਉੱਤੇ ਇਹ ਕੇਸ ਦਿੱਤਾ ਸੀਗਾ। ਬੜਿਆ ਲੰਮੀ ਜੱਦੋਜਹਿਦ ਪਰਿਵਾਰ ਨੂੰ ਕਰਨੀ ਪਈ ਜਦੋਂ ਚੱਕ ਕੇ ਉਹਨੂੰ ਕੁਲਦੀਪ ਸਿੰਘ ਢੱਟ ਨੂੰ ਇਹਨਾਂ ਨੇ ਮਾਰਿਆ। ਔਰ ਬਾਅਦ ਵਿੱਚ ਕਹਿਤਾ ਕਿ ਜੋ ਤਾਂ ਹੱਥਕੜੀਆਂ ਲੱਗੀਆਂ ਹੋਈਆਂ ਸੀਗੀਆਂ ਉਹ ਬਿਆਸ ਦਰਿਆ ਵੱਲ ਨੂੰ ਭੱਜ ਗਿਆ। ਪਰ ਉਹ ਪਰਿਵਾਰ ਨੂੰ ਪਤਾ ਲੱਗ ਗਿਆ ਆਪਦੇ ਸੂਰਤਾਂ ਰਾਹੀਂ ਕਿ ਸਾਡਾ ਬੰਦਾ ਜਿਹੜਾ ਹੈਗਾ ਇਹਨਾਂ ਨੇ ਜਿਵੇਂ ਹੋਰ ਸਿੱਖਾਂ ਨੂੰ ਮਾਰ ਦਿੰਦੇ ਆ ਉਵੇਂ ਮਾਰਿਆ ਜੀ। ਤੇ ਪਰਿਵਾਰ ਨੇ, ਇਲਾਕੇ ਦੇ ਲੋਕਾਂ ਨੇ ਇੱਕ ਬੜੀ ਲੰਬੀ ਜੱਦੋਜਹਿਦ ਜਿਹੜੀ ਹੈਗੀ ਆ ਉਹ ਲੜੀ ਆ ਜੀ। ਔਰ ਉਸ ਵਿੱਚ ਕੇਸ ਦਰਜ ਕਰਾਉਣ ਤੋਂ 25 ਸਾਲ ਤੱਕ ਇਹ ਬੰਦੇ ਜਿਹੜੇ ਨੇ, 1 ਸਾਲ ਦਾ ਸੀਗਾ ਉਦੋਂ ਬੱਚਾ ਵਾਲਾ ਉਹਦੇ ਕੁਲਦੀਪ ਸਿੰਘ ਦੇ ਜਿਹੜਾ ਮੁੰਡਾ ਸੀਗਾ 1 ਸਾਲ ਦਾ ਜਾਂ ਜੋ 25-26 ਸਾਲ ਦਾ ਹੋ ਗਿਆ ਤੋ ਇਹ ਜਿਹੜਾ 25 ਸਾਲ ਇਸ ਪਰਿਵਾਰ ਨੇ ਸਜ਼ਾ ਭੋਗੀ ਆ ਵੀ ਇਨਸਾਫ ਲੈਣਾ ਤੇ ਉਹਨਾਂ 25 ਸਾਲ ਜਿਹੜੀ ਸਜ਼ਾ ਭੁਗਤਣੀ ਸਜ਼ਾ ਹੀ ਹੁੰਦੀ ਹੈ। ਇੱਥੇ ਭਾਰਤ ਦੀਆਂ ਅਦਾਲਤੀ ਸਿਸਟਮ ਦੇ ਵਿੱਚ ਜਿਵੇਂ ਇੱਥੇ ਤਰੀਕਾਂ ਪੈਂਦੀਆਂ, ਜਿਵੇਂ ਜੱਜ ਵਕੀਲ ਸਾਰੇ ਰਲ ਕੇ ਉਹ ਜਿਹੜੀ ਖੇਡ ਖੇਡਦੇ ਆ ਜਿਹਨੂੰ ਇਹ ਕਹਿੰਦੇ ਆ ਵੀ ਅਦਾਲਤੀ ਪ੍ਰਕਿਰਿਆ ਜੀ, ਉਹ ਇੱਕ ਸਜ਼ਾ ਭੁਗਤਣ ਵਾਲਾ ਕੰਮ ਹੁੰਦਾ ਇਨਸਾਫ ਲਈ ਜਿਹੜਾ ਜਾਂਦੇ ਸੀ। ਔਰ 25 ਸਾਲਾਂ ਦੀ ਇਸ ਜੱਦੋਜਹਿਦ ਤੋਂ ਬਾਅਦ ਜਦੋਂ ਕੱਲ ਇਨਸਾਫ ਹੋਇਆ ਤਾਂ ਕੱਲ ਅੱਜ ਦੇ ਸਾਰੇ ਮੀਡੀਆ ਦੇ ਵਿੱਚ ਇਹ ਖਬਰਾਂ ਇੱਥੇ ਛਪੀਆਂ ਨੇ। ਕੱਲ ਦੀ ਸਾਡੇ ਕੋਲ ਚਰਚਾ ਚੱਲ ਰਹੀ ਆ ਕਿ ਪਰਿਵਾਰ ਜਿਹੜਾ ਸੀ ਉਹਦੀਆਂ ਧਾਹਾਂ ਹੀ ਨਿਕਲ ਗਈਆਂ ਕਿ 5 ਸਾਲ ਇਹਨਾਂ ਨੂੰ ਸਜ਼ਾ ਕਰ ਦਿੱਤੀ ਆ ਔਰ ਉਹਨਾਂ ਲਈ ਤਾਂ ਇਨਾਮ ਵਾਲੀ ਸਜ਼ਾ ਹੈ। ਮੈਂ ਇੱਥੇ ਇਹ ਗੱਲ ਇੱਕ ਟੈਕਨੀਕਲੀ ਤੁਹਾਨੂੰ ਦੱਸਣੀ ਤੁਹਾਡੇ ਰਾਹੀਂ ਸੰਗਤ ਨੂੰ ਦੱਸਣੀ ਚਾਹੁੰਦਾ ਜੀ ਬਿਲਕੁਲ ਕਿ ਅਸਲ ਵਿੱਚ ਕੀਤਾ ਕੀ ਗਿਆ ਵੀ ਕੇਸ ਵਿੱਚ ਜਿਹੜੇ ਸੰਬੰਧਤ ਹੈਗੇ ਆ ਇਹਨਾਂ ਨੇ ਜੀ ਉਹਨਾਂ ਦੀ ਨਿਗਾਹ 'ਚ ਹੈਗਾ ਵੀ ਇੰਡੀਆ ਦੀ ਬੜੀ ਸੇਵਾ ਕੀਤੀ ਹੈ ਜੀ। ਜਿਹੜੇ ਇੰਡੀਆ ਦੇ ਖਿਲਾਫ ਲੋਕ ਨੇਗੇ ਉਹਨਾਂ ਨੂੰ ਇਹਨਾਂ ਨੇ ਖਤਮ ਕੀਤਾ। ਉਹ ਅਫਸਰਾਂ ਨੂੰ ਬਚਾਉਣ ਦੇ ਲਈ ਇਹਨਾਂ ਨੇ 25 ਸਾਲ ਕੇਸ ਤਾਂ ਇਹਨਾਂ ਲਮਕਾਤਾ ਕਿ ਉਹ ਸਾਰੇ ਬੰਦੇ ਆਪੋ ਆਪਣੀਆਂ ਸਰਵਿਸਿਜ਼ ਜਿਹੜੀਆਂ ਨੇਗੀਆਂ, ਨੌਕਰੀਆਂ ਜਿਹੜੀਆਂ ਨੇਗੀਆਂ ਉਹ ਪੂਰੀਆਂ ਕਰ ਜਾਣ। ਇਹ ਇੱਕ ਟ੍ਰਿਕ ਹੈ ਇਹਨਾਂ ਦਾ। ਔਰ ਨੌਕਰੀਆਂ ਉਹ ਬਾਅਦ ਦਾ ਸਾਰੇ ਰਿਟਾਇਰ ਹੋ ਗਏ। ਹੁਣ ਰਿਟਾਇਰ ਹੋਣ ਤੋਂ ਬਾਅਦ ਅੱਧੇ ਮਰ ਗਏ, ਅੱਧੇ ਰਿਟਾਇਰ ਹੋ ਗਏ। ਹੁਣ ਇਹ ਜਿਹੜੇ ਜਿਹਨਾਂ ਨੂੰ 5-5 ਸਾਲ ਸਜ਼ਾ ਹੋਈ ਆ ਇਹਨਾਂ ਦੀਆਂ ਟੈਕਨੀਕਲ ਗਰਾਊਂਡ ਦੇ ਉੱਤੇ ਹਾਈ ਕੋਰਟ ਚੋਂ ਜ਼ਮਾਨਤਾਂ ਹੋ ਜਾਣੀਆਂ ਨੇ ਤੇ ਜ਼ਮਾਨਤਾਂ ਤੋਂ ਬਾਅਦ ਇਹਨਾਂ ਨੇ 6-7 ਮਹੀਨਿਆਂ 'ਚ ਫਿਰ ਦੁਬਾਰਾ ਨੌਕਰੀ ਆਪਣੇ ਘਰਾਂ 'ਚ ਆ ਜਾਣਾ ਜੀ। ਇਹ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਜਿਹੜੇ ਕੇਸ ਤੁਸੀਂ ਜਿੰਨੇ ਹੁਣ ਇਹਨਾਂ ਦਿਨਾਂ 'ਚ ਫੈਸਲੇ ਹੋ ਰਹੇ ਨੇ ਉਹਨਾਂ ਦਾ ਇੰਨਾ ਲੰਮੇ ਸਮੇਂ ਬਾਅਦ ਫੈਸਲੇ ਆਉਣ ਦਾ ਕਾਰਨ ਹੀ ਇਹ ਹੁੰਦਾ ਕਿ ਨੌਕਰੀਆਂ ਨੇ ਖਰਾਬ ਹੋਣੀਆਂ। ਨੌਕਰੀ ਇਹਨਾਂ ਨੇ ਪੂਰੀ ਇਹਨਾਂ ਤੋਂ ਕਰਵਾ ਕੇ ਫਿਰ ਇਹਨਾਂ ਨੂੰ ਤਾਂ ਕਿ ਜਿਹੜੇ ਦੂਜੇ ਲਾਹੇ ਨੇ ਉਹ ਸਾਰੇ ਮਿਲ ਸਕਣ। ਤੋ ਇਵੇਂ ਹੀ KPS ਗੱਲ ਦੇ ਉੱਤੇ ਵਿਜੇ ਖਾਲੜਾ ਵੱਲੋਂ ਜਿਹੜਾ ਕੇਸ ਜਸਵੰਤ ਸਿੰਘ ਖਾਲੜਾ ਦੇ ਮਰਡਰ ਦਾ, ਅਬਡਕਸ਼ਨ ਤੇ ਮਰਡਰ ਦਾ ਜਿਹੜਾ ਚਲਾਉਣ ਦੇ ਯਤਨ ਨੇ ਇਹਨੂੰ ਜੱਜਣ ਵੱਲੋਂ ਕੀਤਾ ਜਾਵੇ, ਉਹ ਹਾਈ ਕੋਰਟ ਦੇ ਵਿੱਚ ਪਿਛਲੇ 10-12 ਸਾਲ ਅਸੀਂ ਦੇਖ ਰਹੇ ਹਾਂ ਕਿ ਸਾਲ ਦੇ ਵਿੱਚ 4 ਤਰੀਕਾਂ ਪੈਂਦੀਆਂ ਨੇ, 4 ਮਹੀਨੇ ਦੀ ਤਰੀਕ ਪਾ ਦਿੰਦੇ ਆ, ਤੋੜ ਦਿੰਦੇ ਆ। ਉਹਨਾਂ ਦਾ ਲਿਖਿਆ ਹੋਇਆ ਕਿ ਜਿਉਂਦੇ ਜੀ ਇੱਕ ਵਾਰੀ ਵੀ KPS ਗੱਲ ਨੂੰ ਹਾਈ ਕੋਰਟ ਦੇ ਵਿੱਚ ਮਤਲਬ ਕਟਹਿਰੇ 'ਚ ਨਹੀਂ ਲਿਆਂਦਾ ਜਾਊਗਾ। ਇਹਨੇ ਇਸ ਕੇਸ ਵਿੱਚ ਕੀਤਾ। ਔਰ ਏਦਾਂ ਹੀ ਜਿਹੜਾ ਸਾਡੇ ਇੱਕ ਬਠਿੰਡੇ ਵਿੱਚ ਮਰਡਰ ਹੋਇਆ ਸੀਗਾ, ਸਿੱਖ ਨੌਜਵਾਨ ਨੂੰ ਚੱਕੀ ਤੋਂ ਕੰਮ ਕਰਦਾ ਸੀ ਮੁੰਡਾ ਵਿਚਾਰਾ, ਟਰਾਲੀ ਤੋਂ ਉਹਨੂੰ ਚੱਕ ਕੇ ਇਹਨਾਂ ਨੇ ਮਾਰਿਆ ਸੀ। ਉਹ ਵੀ ਸਾਰੇ ਅਫਸਰ ਜਿਹੜੇ ਨੇ ਜਾਂ ਥਾਂ ਤੇ ਸੈੱਟ ਹੋ ਚੁੱਕੇ ਨੇ ਕਿ ਉਹਦੇ ਵਿੱਚ ਵੀ ਇਸੇ ਤਰੀਕੇ ਦਾ ਫੈਸਲਾ ਜਿਹੜਾ ਉਹ ਆਇਆ। ਹੁਣ ਇਹ ਜਿਹੜਾ ਕੁਲਦੀਪ ਸਿੰਘ ਢੱਟ ਵਾ ਇਹਦਾ ਫੈਸਲਾ ਜਿਹੜਾ ਹੈਗਾ ਇਹਦੇ ਤੇ ਜਿਹੜੇ ਇੱਥੇ ਸਰਕਲ ਆ, ਪੰਥਕ ਸਰਕਲ ਆ, ਕਾਨੂੰਨੀ ਸਰਕਲ ਆ, ਸਾਰੇ ਥਾਂ ਤੇ ਇਹਦੇ ਤੇ ਬੜੀ ਟਿੱਪਣੀ ਜਿਹੜੀ ਹੈਗੀ ਆ ਸਭ ਪਾਸੋਂ ਨਿਰਾਸ਼ਾਵਾਦੀ ਆ ਰਹੀ ਆ ਕਿ 5 ਸਾਲ ਸਜ਼ਾ। ਔਰ ਇਹ ਇੱਕ ਨੋਨ ਪਰਸਨੈਲਿਟੀ ਦਾ ਪਰਿਵਾਰ ਆ। ਸਰਦਾਰ ਭਗਤ ਸਿੰਘ ਜਿਹੜਾ ਹੈ ਉਹ ਹਿੰਦੁਸਤਾਨ ਤੋਂ ਬਾਅਦ ਦੂਰ ਦਰਾਡੇ ਸਭ ਥਾਂ ਤੇ ਜਾਣੀ ਪਛਾਣੀ ਫਿਗਰ ਆ ਔਰ ਉਹਦਾ ਪਰਿਵਾਰ ਹੈਗਾ। ਉਹ ਖਾਸ ਤੌਰ ਤੇ ਇਸ ਪਰਿਵਾਰ ਨੂੰ ਸਰਦਾਰ ਭਗਤ ਸਿੰਘ ਦੀ ਜਿਹੜੀ ਇਹਦੀ ਵਿਰਾਸਤ ਵਾ ਉਹਨੂੰ ਬੜਾ ਕੈਸ਼ ਕਰਵਾਉਂਦੇ ਨੇ ਜਿਹੜੇ ਕਮਿਊਨਿਸਟ ਪਾਰਟੀ ਵਾਲੇ ਨੇ, ਕਾਮਰੇਡ ਵੀ ਸਾਡੇ। ਉਹਨਾਂ ਦਾ ਇਹ ਸਾਰੇ ਸੰਘਰਸ਼ ਦੌਰਾਨ ਕੋਈ ਰੋਲ ਨਹੀਂ ਸੀ। ਸਿੱਖ ਜਿਹੜੇ ਹੈਗੇ ਆ ਸਾਡੇ ਭਾਈਚਾਰੇ ਵਾਲੇ ਉਹ ਗਾਹੇ ਵਗਾਹੇ ਇਸ ਮਾਮਲੇ 'ਚ ਜਿੰਨੀ ਕੁ ਉਹਨਾਂ ਤੋਂ ਸਰਦਾ ਬਣਦਾ ਸੀ ਉਹਨਾਂ ਨੇ ਕੀਤਾ ਤੇ ਸਾਡੇ ਜਿਹੜੇ ਪੰਥਕ ਪਾਰਟੀ ਸੀ ਜਾਂ TV ਰੇਡੀਓ ਮੀਡੀਆ ਸਾਧਨ ਜਿਹੜਾ ਵੀ ਹੈਗਾ ਉਹਦੇ ਰਾਹੀਂ ਆਵਾਜ਼ ਬੁਲੰਦ ਕਰਦੇ ਰਹੇ ਆ। ਪਰ ਕਾਮਰੇਡ ਜਿਹੜੇ ਭਗਤ ਸਿੰਘ ਦੀ ਵਿਰਾਸਤ ਦੇ ਦਾ ਮਾਲਕ ਬਣਨ ਦਾ ਬੜਾ ਯਤਨ ਕਰਦੇ ਆ ਪਰ ਉਹਦੇ ਪਰਿਵਾਰ ਦੇ ਇਸ ਦੁੱਖ ਦੇ ਵਿੱਚ ਉਹਨਾਂ ਦਾ ਕੋਈ ਜ਼ਿਆਦਾ ਵਧੀਆ ਰੋਲ ਜਿਹੜਾ ਸੀ ਨਹੀਂ। ਉਹ ਅੱਜ ਇਹ ਫੈਸਲਾ ਜਿਹੜਾ ਉਹ ਹੋ ਗਿਆ ਤੇ ਉਹ ਪਰਿਵਾਰ ਜਿਹੜਾ ਹੈਗਾ ਉਹ ਕਲਪ ਰਿਹਾ ਹੈਗਾ ਕਿ ਸਾਨੂੰ ਅਗਲੀ ਲੰਬੀ ਲੜਾਈ ਲਈ ਹੁਣ ਫੇਰ, ਕਿਉਂਕਿ ਉੱਥੇ ਇਹਨਾਂ ਨੇ ਹਾਈ ਕੋਰਟ 'ਚ ਜਾਣਾ ਹੀ ਜਾਣਾ ਤੇ ਜਿਹੜੀਆਂ 5 ਸਾਲ ਦੀਆਂ ਸਜ਼ਾਵਾਂ ਹੁੰਦੀਆਂ ਨੇ ਉਹਦੇ 'ਚ ਬੜਾ ਵਿਧੀ ਵਿਧਾਨ ਹੁੰਦਾ ਹੈਗਾ ਕਿ ਜੀ ਉਹ ਇੰਨੀ ਛੇਤੀ ਜ਼ਮਾਨਤ ਹੋ ਜਾਂਦੀ ਹੈ ਤੇ ਜ਼ਮਾਨਤ ਹੋਣ ਤੋਂ ਬਾਅਦ ਇਹ ਬੰਦੇ ਫੇਰ ਜਿਹੜੇ ਨੇ ਕੇਸ ਦੇ ਵਿੱਚ ਇਹਨਾਂ ਨੂੰ ਪਰਿਵਾਰ ਨੂੰ
ਭਰਜਾਈ ਰੱਖਣਗੇ। ਕੋਈ ਇਨਸਾਫ ਨਹੀਂ, ਇਨਸਾਫ ਦੇ ਨਾਂ ਤੇ ਜਿਹੜਾ ਕੋਈ ਡਰਾਮਾ ਇਹਨਾਂ ਨੇ ਕਰਨਾ ਸੀ ਉਹ ਕਰ ਦਿੱਤਾ ਹੈ। ਹਾਂਜੀ, ਤੇ ਵੀਰ ਜੀ ਜਿਹੜਾ ਅਗਲਾ ਕੁਐਸਚਨ ਉੱਠਦਾ, ਇੱਥੇ ਇੱਕ ਕੁਐਸਚਨ ਉੱਠਦਾ, ਜਿਸ ਤਰ੍ਹਾਂ ਆਪਣੇ ਦਰਸ਼ਕਾਂ ਨੂੰ ਵੀ ਅਸੀਂ ਇਹ ਕੁਐਸਚਨ ਕਰਦੇ, ਤੁਹਾਨੂੰ ਵੀ ਇਹੀ ਪੁੱਛਣਾ ਚਾਹਾਂਗੇ, ਜਿਸ ਤਰ੍ਹਾਂ ਇਹਨਾਂ ਨੇ ਭਗਤ ਸਿੰਘ ਦੇ ਜਿਹੜਾ ਇਹਨਾਂ ਅਨਨੋਨ ਪਰਿਵਾਰ ਸੀ ਉਹਨਾਂ ਨੂੰ ਨਹੀਂ ਬਖਸ਼ਿਆ ਭਾਰਤ ਦੀ ਸਰਕਾਰ ਨੇ ਜਾਂ ਪੰਜਾਬ ਦੀ ਸਰਕਾਰ ਨੇ, ਉਹਨਾਂ ਦੇ ਫੈਮਿਲੀ ਮੈਂਬਰ ਵੀ ਇਹਨਾਂ ਨੇ ਇਸ ਤਰ੍ਹਾਂ ਅਣਪਛਾਤੀਆਂ ਲਾਸ਼ਾਂ ਦੇ ਵਿੱਚ ਬਦਲ ਦਿੱਤੇ, ਉਹਨਾਂ ਦੇ ਘਰਦਿਆਂ ਨੂੰ ਸਹੀ ਤਰ੍ਹਾਂ ਇਨਸਾਫ ਨਹੀਂ ਮਿਲਿਆ, ਸਿਰਫ 5-5 ਸਾਲ ਦੀ ਸਜ਼ਾ ਜਾਂ ਫਿਰ 1-1 ਲੱਖ ਜੁਰਮਾਨਾ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਪਰਿਵਾਰ ਇਸੇ ਸਿਮਿਲਰ ਸਿਚੁਏਸ਼ਨ ਤੋਂ ਗੁਜ਼ਰੇ ਨੇ, ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਇਸ ਭਾਰਤ ਦੇ ਵਿੱਚ ਇਨਸਾਫ ਮਿਲੇਗਾ? ਇੱਥੇ ਇੱਕ ਗੱਲ ਬੜੀ ਸਪਸ਼ਟ ਹੋਣੀ ਚਾਹੀਦੀ ਆ ਕਿ ਇਨਸਾਫ ਕੱਲਾ ਜਿਹੜੇ ਬੰਦੇ ਇਹਨਾਂ ਨੇ ਖਤਮ ਕਰ ਦਿੱਤੇ, ਮਾਰ ਦਿੱਤੇ, ਕਤਲ ਕਰ ਦਿੱਤੇ ਜੀ, ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਨਾ ਮਿਲ ਰਿਹਾ, ਨਾ ਮਿਲਣ ਦੀ ਸੰਭਾਵਨਾ। ਔਰ ਇੱਥੋਂ ਤੱਕ ਕਿ ਜਿਹੜਾ 25,000 ਅਣਪਛਾਤੀਆਂ ਲਾਸ਼ਾਂ ਵਾਲਾ ਕੇਸ ਆ, ਉਹਦੇ ਵਿੱਚੋਂ ਵੀ 2,000 ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ, ਜਿਹੜੇ ਕਿ ਆਪਾਂ ਮੋਟੇ ਤੌਰ ਤੇ ਮੰਨਦੇ ਆ ਵੀ ਅੰਮ੍ਰਿਤਸਰ ਦੇ ਤੇ ਹੁਣ ਚਲੋ ਤਰਨਤਾਰਨ ਜ਼ਿਲ੍ਹਾ ਬਣ ਗਿਆ ਹੈਗਾ, ਇਹ 3 ਪੁਲਿਸ ਸਟੇਸ਼ਨ ਜਿਹੜੇ ਲੱਗੇ, 2 ਅੰਮ੍ਰਿਤਸਰ ਸ਼ਹਿਰ ਦੇ ਲੱਗੇ ਤੇ ਦਰਗਿਆਣੇ ਵਾਲਾ ਤੇ ਇੱਕ ਹੋਰ ਤੇ ਇੱਕ ਪੱਟੀ ਤੇ ਤਰਨਤਾਰਨ, ਇਹ 3 ਸ਼ਮਸ਼ਾਨ ਘਾਟਾਂ ਦੀਆਂ ਜਿਹੜੀਆਂ ਲਾਸ਼ਾਂ ਅਣਪਛਾਤੀਆਂ ਸੀ, ਉਹਦੇ ਵਿੱਚ ਜੇ ਆਪਾਂ ਇਕੱਲਾ ਆਪਾਂ ਇੱਕ ਸੈਂਪਲ ਦੇ ਤੌਰ ਤੇ ਰੱਖੀਏ ਗੱਲ ਨੂੰ, ਉਦਾਹਰਨ ਦੇ ਤੌਰ ਤੇ ਰੱਖੀਏ, ਤਾਂ ਜਿਹੜਾ 2,000 ਪਰਿਵਾਰ ਆ ਉਹਨੂੰ ਇਹਨਾਂ ਨੇ ਕਹਿ ਦਿੱਤਾ ਉੱਪਰੋਂ ਸੁਪਰੀਮ ਕੋਰਟ ਤੋਂ ਕਿ ਲਓ ਜੀ ਇਹਨਾਂ ਦੇ ਬੰਦੇ ਮਰ ਗਏ ਸੀ ਨਾ ਉਹਨਾਂ ਦਿਨਾਂ 'ਚ, ਤਾਂ ਚਲੋ ਇਹਨਾਂ ਪਰਿਵਾਰਾਂ ਨੂੰ ਤੁਸੀਂ ਜੀ ਇੰਨੇ ਨੇ 2-3 ਲੱਖ ਜਿਹੜਾ 2.5 ਲੱਖ ਰੁਪਈਆ ਉਹ ਦੇ ਦਿਓ। ਹੁਣ ਤੁਸੀਂ ਇਹਦਾ ਮਤਲਬ ਇਹ ਹੈਗਾ ਕਿ ਇਹ ਜਿਹੜਾ ਇੰਡੀਅਨ ਨਿਜ਼ਾਮ ਆ ਉਹ ਮੰਨਦਾ ਕਿ ਬੰਦੇ ਮਰੇ, ਹੁਣ ਉਹ ਮਾਰੇ ਕਿਵੇਂ ਆ, ਉਹਨਾਂ ਦੇ ਕਾਤਲ ਕੌਣ ਆ, ਉਹਨਾਂ ਕਾਤਲਾਂ ਨੂੰ ਕਟਹਿਰੇ ਵਿੱਚ ਲਿਆ ਕੇ ਸਜ਼ਾਵਾਂ ਕੌਣ ਦਵਾਊਗਾ, ਇਹੋ ਜਿਹੀ ਗੱਲ ਨੂੰ ਇੰਡੀਅਨ ਜੁਡੀਸ਼ੀਅਲ ਸਿਸਟਮ ਬਿਲਕੁਲ ਨਹੀਂ ਕਿਸੇ ਪਾਸੇ ਲੈ ਕੇ ਗਿਆ। ਔਰ ਉਸੇ ਆਰਡਰ ਦੇ ਵਿੱਚ ਜਿੱਥੇ ਉਹਨਾਂ ਨੇ ਮੁਆਵਜ਼ੇ ਦੀ ਗੱਲ, ਜਿਹਨੂੰ ਮੁਆਵਜ਼ਾ ਕਹਿੰਦੇ ਆ, ਜਿੱਥੇ ਮੁਆਵਜ਼ਾ ਦਿੱਤਾ ਤਾਂ ਨਾਲ ਦੀ ਨਾਲ ਇਸ ਗੱਲ ਦੀ ਵੀ ਲੋੜ ਤਾਂ ਸੀਗੀ ਨਾ, ਇਸ ਕਰਕੇ ਜੇ ਐਡੇ ਵੱਡੇ ਜਿਹੜਾ ਇੱਕ 2,000 ਲਾਸ਼ਾਂ ਵਾਲਾ ਇਹ ਮਾਮਲਾ ਹੈਗਾ, ਇਹ ਉਹਦੇ ਵਿੱਚ ਸਾਡੇ ਸਾਹਮਣੇ ਇਨਸਾਫ ਕਿਤੇ ਨਹੀਂ ਹੋਇਆ। ਸਿਰਫ ਇਹ ਹੁਣ ਇਹਨਾਂ ਨੇ ਸੌਖਾ ਜਿਹਾ ਕੰਮ ਰੱਖਿਆ ਹੋਇਆ ਵਾ ਕਿ ਜਿਹੜੇ ਬੰਦਾ ਮਾਰਿਆ ਗਿਆ, ਲਓ ਜੀ ਤੈਨੂੰ ਸਰਕਾਰੀ ਨੌਕਰੀ ਦੇ ਦਿੰਦੇ ਆ, ਲਓ ਜੀ ਤੈਨੂੰ ਅਸੀਂ ਜਿਹੜਾ ਹੈਗਾ ਮੁਆਵਜ਼ਾ ਦੇ ਦਿੰਦੇ ਆ, ਪਰ ਕਾਤਲ ਨੂੰ ਕਿਸੇ ਪੁਲਿਸੀਏ ਨੂੰ ਸਜ਼ਾ ਨਹੀਂ ਹੋਣ ਦੇਣੀ। ਇਸ ਲਈ ਤੇ ਜੇ ਸਜ਼ਾ ਹੋਣੀ, ਜੇ ਪਰਿਵਾਰ ਨਹੀਂ ਮੁੜਦਾ ਹੈਗਾ ਤਾਂ ਉਹ ਕੇਸ ਇੰਨਾ ਕੁ ਲਮਕਾ ਦੋਗੇ, ਪਰਿਵਾਰ ਵਾਲੇ ਆਪੇ ਹਾਰ ਹੰਬ ਕੇ ਬਹਿ ਜਾਣ। ਤੁਸੀਂ ਇੰਟਰੋਡਕਸ਼ਨ ਦਿੰਦਿਆਂ ਹੋਇਆ ਗੱਲ ਦੇ ਵਿੱਚ 84 ਦੇ ਕੀਤੀ ਆ, ਅੱਜ ਇਸ ਨੂੰ 30 ਸਾਲ ਹੋ ਗਏ ਆ। 30 ਸਾਲਾਂ ਤੋਂ ਬਾਅਦ ਵਿੱਚ ਬਹੁਤ ਸਾਰੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਧਰਤੀ ਤੋਂ ਚਲੇ ਹੀ ਗਏ ਨੇ, ਗਵਾਹ ਆਪਣੇ ਆਪ ਖਤਮ ਹੋ ਗਏ ਆ। ਔਰ 1984 ਤੋਂ ਲੈ ਕੇ 1994 ਤੱਕ, 1994 ਚ ਪਹਿਲੀ ਵਾਰ ਅਦਾਲਤੀ ਪ੍ਰਕਿਰਿਆ ਸ਼ੁਰੂ ਹੋਈ ਹੈ ਇਸ ਕੇਸ ਦੀ, ਜਦੋਂ ਤੱਕ ਪੰਜਾਬ ਦੇ ਵਿੱਚ ਜਿਹੜਾ ਸੀਗਾ ਇੱਕ ਚੱਲਦਾ ਰਿਹਾ ਸਾਰਾ ਕੁਝ। ਉਹਨਾਂ ਦਿਨਾਂ ਦੇ ਵਿੱਚ ਕੋਈ ਉੱਥੇ ਸੁਪਰੀਮ ਕੋਰਟ, ਹਾਈ ਕੋਰਟ ਜਾਂ ਦਿੱਲੀ ਦੀ ਕਿਸੇ ਅਦਾਲਤ ਵਿੱਚ ਕੋਈ ਚੱਜ ਹੱਲ ਦੀ ਪ੍ਰਕਿਰਿਆ ਨਹੀਂ ਸ਼ੁਰੂ ਹੋਈ। ਸੋ ਇਹ ਤਾਂ ਬੜਾ ਸਪਸ਼ਟ ਹੈਗਾ ਕਿ ਇੰਡੀਆ ਨੇ ਇਹ ਮਸਲਾ ਹੈਗਾ ਕਿ ਸਿੱਖਾਂ ਦੇ ਕਤਲ ਕਰਨ ਵਾਲਿਆਂ ਲਈ ਜੋ ਬੜਾ ਜ਼ਿਆਦਾ ਸੋਚਣ ਦੀ ਲੋੜ ਨਹੀਂ, ਉਹ ਕਾਤਲ ਤਾਂ ਇੰਡੀਅਨ ਸਟੇਟ ਦੇ ਹੀਰੋ ਨੇ, ਨਾਇਕ ਨੇ, ਉਹਨਾਂ ਨੇ ਤਾਂ ਉਹ ਸਿੱਖ ਮਾਰੇ ਨੇ ਜਿਹੜੇ ਪੰਥ ਦੀ ਜੀਤ ਜਾਂ ਰਾਜ ਕਰੇਗਾ ਖਾਲਸਾ ਜਾਂ ਸਿੱਖਾਂ ਦੇ ਉੱਤੇ ਜਿਹੜਾ ਜ਼ਬਰ ਜ਼ੁਲਮ ਹੋ ਰਿਹਾ ਉਹਦੀ ਆਵਾਜ਼ ਬੁਲੰਦ ਕਰਦੇ ਸੀਗੇ, ਉਹਨਾਂ ਨੂੰ ਮਾਰ ਕੇ ਉਹ ਸੋਚਦੇ ਨੇ ਕਿ ਇੰਡੀਆ ਦਾ ਭਲਾ ਕੀਤਾ ਇਹਨਾਂ ਨੇ। ਜੀ ਤੇ ਵੀਰ ਜੀ ਸਾਡੇ ਕੋਲ 1.5 ਮਿੰਟ ਰਹਿ ਗਏ ਨੇ ਐਟ ਦੀ ਐਂਡ, ਜਿਸ ਤਰ੍ਹਾਂ ਹੁਣ ਸਾਡੇ ਦਰਸ਼ਕਾਂ ਨੂੰ ਲਿੱਲੀ ਸ਼ਰਮਾ ਕੇਸ ਦੇ ਬਾਰੇ ਵੀ ਦੱਸੋ ਕਿ ਕਿਵੇਂ ਭਾਈ ਦਲਜੀਤ ਸਿੰਘ ਬਿੱਟੂ ਅਤੇ ਉਹਨਾਂ ਦੇ ਹੋਰ 9 ਸਾਥੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਸੀ। ਭਾਈ ਦਲਜੀਤ ਸਿੰਘ ਬਿੱਟੂ ਦਾ ਜਿਹੜਾ ਹੈਗਾ ਫਨੋਮਨਾ, ਉਹਦੇ ਵਿੱਚ ਇਹ ਹੈਗਾ ਕਿ ਜਿਹੜੀ ਖਾੜਕੂ ਲਹਿਰ ਨੇ ਇੰਡੀਅਨ ਸਟੇਟ ਨਾਲ ਹਥਿਆਰਬੰਦ ਟੱਕਰ ਲਈ, ਉਹਨਾਂ ਵਿੱਚੋਂ ਇਕੱਲਾ ਇੱਕੋ ਇੱਕ ਨਾਇਕ ਬਚਿਆ ਹੋਇਆ ਸਾਡੇ ਸਾਹਮਣੇ ਇਹ ਆ। ਜਿਹੜਾ ਕੇਡਰ ਹੈਗਾ ਉਹ ਤਾਂ ਬਹੁਤ ਸਾਰਾ ਫੜਿਆ ਗਿਆ, ਜਿਹੜਾ ਚਲੇ ਗਿਆ ਘਰਾਂ ਚ ਆ ਗਏ ਸਿੰਘ, ਪਰ ਜਿਹੜਾ ਜਿਉਂਦਾ ਇੱਕ ਜਿਹੜੀ ਉਹ ਪੰਥਕ ਕਮੇਟੀ ਸੀ, ਜਿਹੜਾ ਉਹਨਾਂ ਵਿੱਚੋਂ ਇੱਕ ਬਚਿਆ ਹੋਇਆ ਸਿੰਘ ਆ ਉਹ ਇਹ। ਹੁਣ ਉਹ ਇਹਨੂੰ ਉਹਦਾ ਮੁਕਾਬਲੇ 'ਚ ਨਹੀਂ ਮਾਰ ਸਕੇ, ਤੇ ਹੁਣ ਉਹਨਾਂ ਦਾ ਹੈਗਾ ਕਿ ਇਹਨੂੰ ਪੋਲੀਟੀਕਲੀ ਜਿਹੜਾ ਹੈਗਾ ਮਾਰਨਾ, ਇਹਦਾ ਕਰੈਕਟਰ ਅਸੈਸੀਨੇਸ਼ਨ ਕਰਨਾ, ਔਰ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਹਰ ਤਰੀਕੇ ਨਾਲ ਲੱਗੀਆਂ ਹੋਈਆਂ ਨੇ। ਦੂਜਾ ਉਹਨਾਂ ਦਾ ਕੰਮ ਇਹ ਫੜਿਆ ਹੋਇਆ ਕਿ ਬੰਦਾ ਜਦੋਂ ਬਾਹਰ ਆਇਆ ਇਹ ਤੁਰਿਆ, ਔਰ ਇਹਨੂੰ ਪੰਜਾਬ ਦੇ ਲੋਕਾਂ ਨੇ ਰਿਸਪੌਂਸ ਕੀਤਾ, ਔਰ ਬੜੀ ਵੱਡੀ ਇੱਕ ਲਾਮਬੰਦੀ ਲੋਕਾਂ ਦੇ ਵਿੱਚ ਹੋਈ ਆ, ਸ਼ਹੀਦ ਪਰਿਵਾਰ ਇਹਦੇ ਨਾਲ ਤੁਰੇ ਆ, ਔਰ ਇਹਦੇ ਵਿੱਚ ਬੜੀ ਸਮਰੱਥਾ ਸੀ। ਉਹ ਇਸ ਗੱਲ ਨੂੰ ਮੁੱਖ ਰੱਖ ਕੇ ਉਹਨਾਂ ਨੇ ਮਿਥਲਿਆ ਕਿ ਇਸ ਸਿੰਘ ਨੂੰ ਜਾਂ ਤਾਂ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਰੱਖਣਾ, ਜਾਂ ਇਹਨੂੰ ਜੇ ਘਰੇ ਇਹਨੂੰ ਬਿਠਾਉਣਾ ਤਾਂ ਇਹਨੂੰ ਘਰ ਤੋਂ ਬਾਹਰ ਹੀ ਨਿਕਲਣ ਦੇਣਾ। ਜਦੋਂ ਮਿਥ ਲੈਂਦੀ ਆ ਕਿ ਹਕੂਮਤ, ਉਦੋਂ ਜਿਹੜਾ ਕੁਛ ਹੁੰਦਾ ਉਹ ਦਲਜੀਤ ਸਿੰਘ ਨਾਲ ਹੋ ਰਿਹਾ। ਦਲਜੀਤ ਸਿੰਘ ਨੂੰ 2.5 ਸਾਲ ਬਿਨਾਂ ਕਿਸੇ ਗੱਲ ਤੋਂ ਆ ਲਿੱਲੀ ਸ਼ਰਮਾ ਦੇ ਕੇਸ ਵਿੱਚ, ਹੋਰ ਬਹੁਤ ਸਾਰੇ ਕੇਸ ਜਿਹੜੇ ਨੇ ਉੱਤੇ ਪਾਏ ਗਏ ਨੇ, ਔਰ ਲਗਾਤਾਰ ਇਹ ਪਾਏ। ਜਿਹੜਾ ਤੁਸੀਂ 10 ਬਾਕੀ ਸਿੰਘਾਂ ਦੀ ਗੱਲ ਕਰਦੇ ਹੋ ਨਾਲ ਦਿਆਂ ਦੀ, ਇਹ ਤਾਂ ਜੀ ਇੱਥੇ ਮੈਂ ਸੰਗਤ ਨੂੰ ਦੱਸਣਾ ਚਾਹਾਂਗਾ ਮੀਡੀਆ ਰਾਹੀਂ ਕਿ ਅਸਲ ਵਿੱਚ ਜਿਹੜਾ ਵੀ ਬੰਦਾ ਦਲਜੀਤ ਸਿੰਘ ਨਾਲ ਫੋਨ ਤੇ ਗੱਲ ਕਰੇ, ਦਲਜੀਤ ਸਿੰਘ ਦੇ ਨਾਲ ਉਹਦਾ ਤੋਰੇ ਫਿਰੇ, ਉਹਦੇ ਨਾਲ ਹੱਥ ਮਿਲਾਵੇ, ਸਰਕਾਰ
ਇਹ ਮੈਸੇਜ ਦੇਣ ਦੇ ਚੱਕਰ 'ਚ ਆ ਕਿ ਜਿਹੜਾ ਵੀ ਬੰਦਾ ਦਲਜੀਤ ਸਿੰਘ ਦੇ ਕੋਲ ਦੀ ਵੀ ਲੰਘੂਗਾ ਅਸੀਂ ਬਖਸ਼ਣਾ ਨਹੀਂ, ਤੇ ਦਲਜੀਤ ਸਿੰਘ ਨੂੰ ਆਈਸੋਲੇਸ਼ਨ ਦੇ ਵਿੱਚ ਸੁੱਟਣਾ। ਉਹ ਇਹ ਪੂਰੇ ਯਤਨਾਂ ਦੇ ਤਹਿਤ ਉਹਦੇ ਨਾਲ ਖੜਨ ਬੈਠਣ ਵਾਲੇ ਹਰ ਸਿੰਘ ਦੇ ਉੱਤੇ ਪਰਚੇ ਮੁਕੱਦਮੇ ਝੂਠੇ ਜਿਹੜੇ ਹੈਗੇ ਬਣਾਏ ਜਾ ਰਹੇ ਨੇ, ਔਰ ਲਗਾਤਾਰ ਇਹ ਮੈਸੇਜ ਜਿਹੜਾ ਹੈਗਾ ਦਿੱਤਾ ਜਾ ਰਿਹਾ। ਇਹ ਜ਼ੁਲਮ ਆ, ਔਰ ਇਹ ਅੱਗੇ ਚੋਂ ਬਰੀ ਹੋਏ ਆ ਸਿੰਘ। ਇਹ ਤੋਂ ਪਹਿਲਾਂ 29 ਹੋਰ ਝੂਠੇ ਪਾਏ ਸੀ, ਉਹਨਾਂ ਚੋਂ ਵੀ ਬਰੀ ਹੋਇਆ। 3 ਕੇਸ ਚੱਲਦੇ ਨੇ, ਉਹਨਾਂ ਚੋਂ ਵੀ ਬਰੀ ਹੋਣ ਦੀ ਪੂਰੀ ਸੰਭਾਵਨਾ। ਕੱਲ ਅਸੀਂ ਇਸ ਫੈਸਲੇ ਤੇ ਜਦੋਂ ਹੋਇਆ ਗੱਲ ਹੋਈ ਸੀਗੀ ਭਾਈ ਸਾਹਿਬ ਨਾਲ, ਉਹ ਬੜਾ ਇਸ ਚੀਜ਼ ਦੇ ਵਿੱਚ ਹੈ ਕਿ ਇਹ ਕੇਸ ਨਾ ਤਾਂ ਮੁੱਕੇ ਨੇ, ਇਹ ਖਤਮ ਨਹੀਂ ਹੋਏ। ਉਹਨਾਂ ਨੇ ਹੋਰ ਤਿਆਰੀ ਵੀ ਕਰ ਲਈ ਹੋਣੀ ਆ, ਝੂਠੀ ਕਹਾਣੀ ਜਿਹੜੀ ਹੈਗੀ ਆ ਘੜ ਰਹੀ ਹੋਣੀ ਆ। ਜਿਹੜੀਆਂ ਬੰਬਈ ਦੀਆਂ ਫਿਲਮਾਂ ਨੇਗੀਆਂ ਉਹਨਾਂ ਨਾਲੋਂ ਵਧੀਆ ਇਹਨਾਂ ਕੋਲ ਕਹਾਣੀਆਂ ਨੇਗੀਆਂ, ਘੜੀ ਜਾਂਦੇ ਨੇ। ਹਾਂਜੀ ਬਿਲਕੁਲ ਜੀ। ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਇਨ ਦੋਨੇ ਕੇਸਿਸ ਦੇ ਬਾਰੇ ਦਿੱਤੇ। ਐਕਚੁਅਲੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਅੱਜ ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84 The Now will be right back after a short break.